ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਲੈਕਸ਼ਨ ਐਕਸਪ੍ਰੈਸ ਦੇ ਇੱਕ ਹੋਰ ਅੰਕ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪੰਜਾਬ ਦੇ ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਇੱਥੋਂ ਪੰਜਾਬ ਤੋਂ ਤੁਹਾਨੂੰ ਸੁਣ ਰਹੇ ਸਰੋਤਿਆਂ ਨੂੰ ਅਤੇ ਬਿਲਕੁਲ ਜੀ, ਇਲੈਕਸ਼ਨ ਐਕਸਪ੍ਰੈਸ ਅਸੀਂ ਤੁਹਾਡੇ ਲਈ ਰੋਜ਼ਾਨਾ ਲੈ ਕੇ ਆਉਂਦੇ ਹਾਂ। ਜਿੰਨੀ ਦੇਰ ਤੱਕ ਇਹ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਆ ਚੋਣਾਂ ਹੋ ਨਹੀਂ ਜਾਂਦੀਆਂ ਉਨੀ ਦੇਰ ਤੱਕ ਇਹ ਲਗਾਤਾਰ ਪ੍ਰੋਗਰਾਮ ਤੁਹਾਡੇ ਲਈ ਹਮੇਸ਼ਾ ਹੀ ਇੱਦਾਂ ਆਉਂਦਾ ਰਹੇਗਾ। ਅਤੇ ਇਸ ਨੂੰ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਇਸ ਦੀ YouTube ਵੀ ਅਸੀਂ ਬਣਾ ਕੇ ਪਾ ਦਿੱਤੀ ਜਾਂਦੀ ਆ। ਅਤੇ YouTube ਚੈਨਲ ਦੇ ਉੱਤੇ ਜਾ ਕੇ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਉੱਥੇ ਜਾ ਕੇ ਵੀ ਇਸ ਨੂੰ ਮੁੜ ਕੇ ਜਿਹੜਾ ਸੁਣ ਸਕਦੇ ਹਾਂ। ਅਤੇ ਜਾਂ ਤੁਸੀਂ ਫ਼ੋਨ ਨੰਬਰਾਂ ਦੇ ਉੱਤੇ ਵੀ ਸੁਣ ਸਕਦੇ ਹੋ। ਸਾਡੇ ਫ਼ੋਨ ਨੰਬਰ 832 551 5029 ਦੇ ਉੱਤੇ ਜਾਂ 605 475 68 68 ਨੰਬਰ ਦੇ ਉੱਤੇ ਜਿਹੜਾ ਕਾਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਦੇ ਇਹ ਪ੍ਰੋਗਰਾਮ ਨੂੰ ਜਿਹੜਾ ਜੀ ਮੁੜ ਕੇ ਸੁਣ ਸਕਦੇ ਹਾਂ। ਅਤੇ ਲਓ ਜੀ, ਆਪਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੈ ਉਸ ਦੇ ਵਿੱਚ ਜਿਹੜੀਆਂ ਸਰਗਰਮੀਆਂ ਇਸ ਟਾਈਮ ਚੱਲ ਰਹੀਆਂ ਦੇਸ਼ ਦੇ ਪੱਧਰ 'ਤੇ ਅਤੇ ਪੰਜਾਬ ਦੇ ਪੱਧਰ ਦੇ ਉੱਤੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਵਸੁੰਧਰਾ ਰਾਜੇ ਜੋ ਕਿ ਰਾਜਸਥਾਨ ਦੇ ਮੁੱਖ ਮੰਤਰੀ ਵੀ ਆ, ਅਤੇ ਨਾਲ ਅਮਿਤ ਸ਼ਾਹ ਜੋ ਕਿ ਨਰਿੰਦਰ ਮੋਦੀ ਦੇ ਕਾਫੀ ਜਿਹੜੇ ਕਰੀਬੀ ਮੰਨੇ ਜਾਂਦੇ ਆ। ਉਹਨਾਂ ਦੇ ਜਿਹੜੇ ਕੁਛ ਬਿਆਨ ਆ ਉਹ ਚਰਚਾ 'ਚ ਆਏ ਨੇ। ਇਹ ਕੀ ਬਿਆਨ ਸੀ ਤੇ ਇਹਨਾਂ ਦੇ ਉੱਤੇ ਐਡੀ ਚਰਚਾ ਕਿਉਂ ਹੋ ਰਹੀ ਹੈ? ਅੱਜ ਕੱਲ ਜਿਹੜੇ ਸਾਡੇ ਸਿਆਸੀ ਲੋਕ ਨੇ ਨਾ ਜੀ, ਉਹਨਾਂ ਦੀ ਜ਼ਬਾਨ ਕੰਟਰੋਲ ਕਰਨੀ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਬਣਿਆ ਹੋਇਆ ਇੱਥੇ ਇਲੈਕਸ਼ਨ ਕਮਿਸ਼ਨ ਦੇ ਵਾਸਤੇ ਖਾਸ ਤੌਰ ਦੇ ਉੱਤੇ ਜੀ। ਕੋਈ ਨਾ ਕੋਈ ਜਿਹੜਾ ਬੰਦਾ ਜੀ ਉਹ ਐਸਾ ਕੁਝ ਬੋਲ ਦਿੰਦਾ। ਮੈਨੂੰ ਯਾਦ ਹੈ ਕਿ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਹਾਕੀ ਦੇ ਵਿੱਚ ਜਿਹੜੇ ਜਨਤਾ ਦਲ ਯੂਨਾਈਟਿਡ ਆ ਉਹਦੇ ਇੱਕ ਜਿਹੜਾ ਆਗੂ ਉਹਨੇ ਪ੍ਰਧਾਨ ਮੰਤਰੀ ਦਾ ਭਾਸ਼ਣ ਰੋਕ ਦਿੱਤਾ ਸੀ ਵਿੱਚੋਂ। ਪਹਿਲਾਂ ਇਹ ਮਰਿਆਦਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਦੋਂ ਬੋਲਦੇ ਉਹ ਕਿਸੇ ਵੀ ਪਾਰਟੀ ਦੇ ਹੋਣ ਇਹ ਸਮਝਿਆ ਜਾਂਦਾ ਸੀ ਕਿ ਉਹ ਪਾਰਲੀਮੈਂਟ ਦੇ ਹੈੱਡ ਨੇ, ਉਹਨਾਂ ਦੀ ਟੋਕਾ ਟਾਕੀ ਨਹੀਂ ਸੀ ਕੀਤੀ ਜਾਂਦੀ। ਜੀ ਜੀ। ਜਦੋਂ ਪ੍ਰਧਾਨ ਮੰਤਰੀ ਦੀ ਟੋਕਾ ਟਾਕੀ ਕੀਤੀ ਗਈ ਤਾਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਟੋਕਾ ਟਾਕੀ ਤੁਸੀਂ ਇਹ ਕਿਉਂ ਕੀਤੀ? ਤਾਂ ਉਹ ਕਹਿੰਦਾ ਪ੍ਰਧਾਨ ਮੰਤਰੀ ਕਿਹੜਾ ਰੱਬ ਹੁੰਦਾ ਵੀ ਉਹਨੂੰ ਟੋਕਿਆ ਨਹੀਂ ਜਾ ਸਕਦਾ ਜੀ। ਇਹ ਪ੍ਰਥਾ ਐਸੀ ਉਦੋਂ ਤੋਂ ਸ਼ੁਰੂ ਹੋਈ ਕਿ ਹੁਣ ਤਾਂ ਜਿਹੜੀ ਜ਼ਬਾਨ ਹੈ ਨਾ ਜੀ ਉਹਦਾ ਰਸ ਹਰੇਕ ਲੀਡਰ ਦਾ ਜਿਹੜਾ ਇਸ ਵੇਲੇ ਚੋ ਰਿਹਾ। ਉਹ ਚਾਹੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਗੱਲ ਹੋਵੇ ਵੀ ਧੌਣ ਮਰੋੜ ਦਿਆਂਗੇ, ਤੇ ਚਾਹੇ ਕਪਤਾਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਹੋਵੇ ਜਿਹੜੇ ਇਹ ਕਹਿੰਦੇ ਨੇ ਕਿ ਉਹ ਬਾਂਦਰ ਜਿਹਾ ਕੌਣ ਹੁੰਦਾ ਮੈਨੂੰ ਰੋਕਣ ਵਾਲਾ। ਜੀ ਜੀ। ਉਹ ਤਾਂ ਜਿਹੜੀਆਂ ਨਿੱਜੀ ਟਿੱਪਣੀਆਂ ਨੇ, ਪਰ ਕੁਝ ਬੜੀਆਂ ਗੰਭੀਰ ਟਿੱਪਣੀਆਂ ਜਿਹੜੀਆਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਕਾਂਗਰਸੀ ਨੇ ਗੱਲ ਕੀਤੀ ਸੀ ਕਿ ਮੈਂ ਨਰਿੰਦਰ ਮੋਦੀ ਦੇ ਟੋਟੇ ਟੋਟੇ ਕਰ ਦਊਂਗਾ ਜੀ। ਇਹਦੇ ਜਵਾਬ ਦੇ ਵਿੱਚ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਕਹਿੰਦੀ ਆ ਚੋਣਾਂ ਹੋ ਲੈਣ ਦਿਓ, ਨਤੀਜੇ ਆ ਲੈਣ ਦਿਓ, ਫਿਰ ਵੇਖਾਂਗੇ ਇਸ ਵਾਰੀ ਟੋਟੇ ਕਿਹਦੇ ਹੁੰਦੇ ਆ। ਇਹ ਗੱਲ ਆਪਣੇ ਬਿਆਨ ਦੇ ਵਿੱਚ ਕਹੀ ਹੈ। ਦੂਜੇ ਪਾਸੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਐਲਾਨੇ ਗਏ ਉਮੀਦਵਾਰ ਨਰਿੰਦਰ ਮੋਦੀ ਦਾ ਖਾਸਮ ਖਾਸ ਸੱਜਾ ਹੱਥ ਜਿਹੜਾ ਹੈ ਉਹ ਅਮਿਤ ਸ਼ਾਹ, ਉਹਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਉੱਤੇ ਹਮਲੇ ਕੀਤੇ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਬੋਲਦਿਆਂ ਨੇ ਗੱਲ ਕਹੀ ਹੈ, ਉਹਨਾਂ ਨੂੰ ਸਬਕ ਸਿਖਾਉਣ ਦਾ ਇਹ ਸਮਾਂ ਜੀ ਜੀ। ਉਹਨਾਂ ਦਾ ਇਹ ਕਹਿਣਾ ਕਿ ਜੇ ਇਹਨਾਂ ਨੂੰ ਹੁਣ ਸਬਕ ਨਾ ਸਿਖਾਇਆ ਗਿਆ ਤਾਂ ਫਿਰ ਇਹ ਹੋਰ ਤੰਗ ਜਿਹੜਾ ਉਹ ਕਰਨਗੇ। ਇਹ ਅਮਿਤ ਸ਼ਾਹ ਦਾ ਬਿਆਨ ਆਇਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪਾਸੇ ਵੱਲ ਨੂੰ ਇਹ ਬਿਆਨ ਜਿਹੜਾ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਘੱਟ ਗਿਣਤੀਆਂ ਦਾ ਕੀ ਹਸ਼ਰ ਜਿਹੜਾ ਜੀ ਉਹ ਹੋਣ ਵਾਲਾ। ਇਹ ਦੋ ਬਿਆਨ ਬੜੇ ਚਰਚਾ ਦਾ ਵਿਸ਼ਾ ਇਸ ਵੇਲੇ ਬਣੇ ਹੋਏ ਨੇ। ਵੇਖਦੇ ਹਾਂ ਜਿਹੜਾ ਚੋਣ ਕਮਿਸ਼ਨ ਹੈ ਕੀ ਉਹ ਇਹਨਾਂ ਲੀਡਰਾਂ ਦੀ ਜ਼ਬਾਨ ਨੂੰ ਲਗਾਮ ਦੇ ਪਾਉਂਦਾ ਜਾਂ ਨਹੀਂ ਜੀ। ਤੇ ਨਾਲ ਹੀ ਆਪਾਂ ਜੇ ਹੁਣ ਗੱਲ ਕਰ ਰਹੇ ਹਾਂ, ਮੋਦੀ ਦੀ ਗੱਲ ਚੱਲੀ ਆ, ਤੇ ਅੱਜ ਅਡਵਾਨੀ ਨੇ ਇਸ ਚੀਜ਼ ਦੀ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਪੁਸ਼ਟੀ ਕੀਤੀ ਆ ਵੀ ਜੇ ਜਿੱਤਦੇ ਆ ਤੇ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ। ਕੀ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਗੁੰਝਲ ਆ ਉਹ ਸੁਲਝ ਗਈ ਆ? ਨਹੀਂ, ਉਹ ਮਾਮਲਾ ਤਾਂ ਜਿਹੜਾ ਸੁਲਝਣਾ ਨਹੀਂ ਗਿਆ, ਪਰ ਕਿਉਂਕਿ ਅਡਵਾਨੀ ਸਾਹਿਬ ਨੂੰ ਪਤਾ ਹੈ ਕਿ ਇਹ ਮੌਕਾ ਹੈ ਜੇਕਰ ਅਜੇ ਇਹਨੂੰ ਕਿਸੇ ਤਰੀਕੇ ਨਾਲ ਜਿਹੜਾ ਉਹ ਟਾਲ ਲਿਆ ਜਾਵੇ ਜੀ। ਅੰਦਰ ਖਾਤੇ ਜਿਹੜਾ ਜੀ ਉਹ ਬੜਾ ਕੁਝ ਅੰਦਰ ਖਾਤੇ ਤਾਂ ਇਹ ਵੀ ਚੱਲੀ ਜਾਂਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਜਿਹੜਾ ਅਕਾਲੀ ਦਲ ਹੈ ਜੀ ਉਹਦੇ ਵੱਲੋਂ ਇੱਥੋਂ ਜਿਹੜਾ ਲਿਆਂਦਾ ਗਿਆ ਜੇਤਲੀ ਸਾਹਿਬ ਨੂੰ, ਤਾਂ ਕਿ ਜਿਹੜਾ ਮੋਦੀ ਸਾਹਿਬ ਦੇ ਰਾਹ ਦਾ ਰੋੜਾ ਜਿਹੜਾ ਨਦੀ ਉਹਨੂੰ ਕੱਢਿਆ ਕਿਸੇ ਤਰੀਕੇ ਨਾਲ। ਗੱਲਾਂ ਤਾਂ ਇਹ ਵੀ ਜਿਹੜੀਆਂ ਅੰਦਰ ਖਾਤੇ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਲਿਆ ਕੇ ਇੱਥੇ ਫਸਾ ਦਿੱਤਾ ਗਿਆ ਅੰਮ੍ਰਿਤਸਰ ਵਾਲੀ ਸੀਟ ਜੀ। ਜਿਹੜੇ ਪਹਿਲਾਂ ਦਮਗਜੇ ਮਾਰਦੇ ਸਨ ਕਿ ਉੱਥੇ ਦਿੱਲੀ ਬੈਠੇ ਰਹੋ, ਜਿੱਤ ਕੇ ਤੁਹਾਨੂੰ ਉੱਥੇ ਹੀ ਸੀਟ ਦੇਵਾਂਗੇ, ਉਹ ਹੁਣ ਕੋਈ ਬਿਆਨ ਜਿਹੜਾ ਮਾਮਲੇ 'ਚ ਨਹੀਂ ਦੇ ਰਹੇ। ਤੇ ਜੇਤਲੀ ਸਾਹਿਬ ਐਸੇ ਫਸੇ ਚੋਣ ਮੈਨੀਫੈਸਟੋ ਜਾਰੀ ਕਰਨ ਦੇ ਵਾਸਤੇ ਵੀ ਉਹ ਦਿੱਲੀ ਨਹੀਂ ਜਾ ਪਾ ਰਹੇ।
ਅੰਮ੍ਰਿਤਸਰ ਹੀ ਟਿਕ ਗਏ ਨੇ ਪੱਕੇ ਤੌਰ ਤੇ, ਕਿਉਂਕਿ ਕਹਾਣੀ ਉਹਨਾਂ ਨੂੰ ਪਤਾ ਲੱਗ ਗਈ ਹੈ ਕਿ ਹੁਣ ਇੱਥੇ ਫਸ ਗਏ। ਔਰ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਸ਼ਾਇਦ ਉਹ ਇੱਕ ਹੋਰ ਜਗ੍ਹਾ ਤੋਂ ਭਰ ਸਕਦੇ ਨੇ, ਪਰ ਇਹ ਉਹ ਪਤਾ ਲੱਗਾ ਜੀ ਕਿ ਸ਼ਾਇਦ ਨਹੀਂ ਭਰਨ ਦਿੱਤਾ ਜਾ ਰਿਹਾ ਜੀ ਅੰਦਰ ਖਾਤੇ। ਸੋ ਅੰਦਰ ਖਾਤੇ ਬਹੁਤ ਕੁਝ ਜਿਹੜਾ ਚੱਲ ਰਿਹਾ। ਅਡਵਾਨੀ ਸਾਹਿਬ ਦਾ ਬਿਆਨ ਜਿਹੜਾ ਇਹਨੂੰ ਸਿਆਸੀ ਬਿਆਨ ਦੇ ਤੌਰ ਦੇ ਉੱਤੇ ਮੈਂ ਲੈਣਾ ਜੀ। ਤੇ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ ਬਾਬਰੀ ਮਸਜਿਦ ਬਾਰੇ। ਇਸ ਟਾਈਮ ਜਿਹੜਾ ਬਾਬਰੀ ਮਸਜਿਦ ਦਾ ਜਿਹੜਾ ਮਸਲਾ ਆ ਉਹ ਬਹੁਤ ਜ਼ਿਆਦਾ ਇੱਕ ਵਾਰੀ ਫੇਰ ਭਖ ਗਿਆ ਆ। ਇਹ ਹਮੇਸ਼ਾ ਆਪਾਂ ਦੇਖਦੇ ਹਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹ ਜ਼ਰੂਰ ਇੱਦਾਂ ਹੁੰਦਾ ਆ, ਤੇ ਇਸ ਵਾਰ ਜਿਹੜਾ ਹੈ ਜੀ ਭਖਣ ਦਾ ਕੀ ਕਾਰਨ ਆ? ਇਹਦੀ ਕੋਬਰਾ ਪੋਸਟ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਖਬਰ ਛਾਪੀ ਗਈ, ਕੁਝ ਜਿਹੜੀਆਂ ਜਿਹੜੀਆਂ ਸਨ ਉਹ ਛਾਪੀਆਂ ਗਈਆਂ ਵਿਦ ਪ੍ਰੂਫ। ਔਰ ਇਹਦੇ ਵਿੱਚ ਇਹ ਆਖਿਆ ਗਿਆ ਕਿ ਇਹ ਕੋਈ ਇਹ ਨਹੀਂ ਸੀਗਾ ਕਿ ਚਾਣਚੱਕ ਆਏ ਤੇ ਵਰਕਰ ਜਿਹੜੇ ਸੀਗੇ ਉਹ ਚਲੇ ਗਏ ਤੇ ਉਹਨਾਂ ਨੇ ਬਾਬਰੀ ਮਸਜਿਦ ਢਾਹ ਦਿੱਤੀ, ਬਲਕਿ ਇੱਕ ਜਿਹੜਾ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਇੱਕ ਸਟਿੰਗ ਆਪਰੇਸ਼ਨ ਜਿਹੜਾ ਸੀਗਾ ਉਹਦੇ ਹਵਾਲੇ ਦੇ ਕੇ ਉਹ ਜਿਹੜਾ ਸਟਿੰਗ ਆਪਰੇਸ਼ਨ ਸੀਗਾ ਉਹ ਛਾਪ ਕੇ ਇਹ ਗੱਲ ਆਖੀ ਕਿ ਜਿਹੜੇ ਸੰਘ ਪਰਿਵਾਰ ਜਿਹੜਾ ਉਹਨੇ ਪਹਿਲਾਂ ਬਕਾਇਦਾ ਤੌਰ ਦੇ ਉੱਤੇ ਆਪਣੇ ਵਰਕਰਾਂ ਨੂੰ ਇਹਦੀ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਦੇ ਕੇ ਉਹਨਾਂ ਨੇ ਜਿਹੜਾ ਸੀਗਾ ਇਹ ਬਾਬਰੀ ਨੂੰ ਇੱਕ ਬੜੇ ਯੋਜਨਾਬੱਧ ਤਰੀਕੇ ਦੇ ਨਾਲ 1992 ਦੇ ਵਿੱਚ ਜਿਹੜਾ ਜੀ ਉਹ ਢਹਾਇਆ ਜੀ। ਜਸਟਿਸ ਲਿਬਰਾਨ ਸੀਗਾ ਜਿਹਨੇ 1992 ਦੇ ਵਿੱਚ ਇਹਦੀ ਜਾਂਚ ਆਰੰਭੀ ਸੀਗੀ ਬਾਬਰੀ ਕਾਂਡ ਦੀ, ਉਹਨੇ ਵੀ ਹੁਣ ਇਹਦੇ ਵਿੱਚ ਆ ਕੇ ਇਸ ਬਹਿਸ ਨੂੰ ਹੋਰ ਵਧਾ ਦਿੱਤਾ। ਜਸਟਿਸ ਲਿਬਰਾਨ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਚੀਜ਼ਾਂ ਕੋਬਰਾ ਪੋਸਟ ਤੇ ਛਾਪੀਆਂ ਨੇ ਉਹ ਬਿਲਕੁਲ ਦਰੁਸਤ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਵਾਕਿਆ ਜਿਹੜੀ ਬਾਬਰੀ ਮਸਜਿਦ ਸੀਗੀ ਇਹਨੂੰ ਢਾਉਣ ਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਤਿਆਰੀ ਕੀਤੀ ਗਈ ਸੀ। ਬਕਾਇਦਾ ਤੌਰ ਦੇ ਉੱਤੇ ਜਿਹੜੇ ਸੰਘ ਦੇ ਵਰਕਰ ਨੇ ਉਹਨਾਂ ਨੂੰ ਟ੍ਰੇਨਿੰਗ ਤੱਕ ਦੇ ਕੇ ਫਿਰ ਇਸ ਮਸਜਿਦ ਨੂੰ ਢਹਾਇਆ ਗਿਆ ਸੀਗਾ। ਮੈਂ ਦੱਸਦਾ ਕਿ ਉਹੀ ਮਸਜਿਦ ਜਿੱਥੇ ਕਿ ਰਾਮ ਮੰਦਿਰ ਬਣਾਉਣ ਦਾ ਮੁੱਦਾ ਜਿਹੜਾ ਹਮੇਸ਼ਾ ਭਾਰਤੀ ਜਨਤਾ ਪਾਰਟੀ ਦੇ ਮੈਨੀਫੈਸਟੋ 'ਚ ਰਿਹਾ, ਇਸ ਵਾਰੀ ਉਹ ਪਾਸੇ ਕੀਤਾ ਜਾ ਰਿਹਾ। ਜੀ ਸੋ ਦੇਖਦੇ ਹਾਂ ਵੀ ਇਸ ਨੂੰ ਦੇਖਦੇ ਹੋਏ ਵੀ ਉੱਥੇ ਉਹਨਾਂ ਨੂੰ ਕਿੰਨੀ ਕੁ ਜਿਹੜੀ ਆ ਸਪੋਰਟ ਆ ਉਹ ਮਿਲਦੀ ਆ। ਤੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਘੱਟ ਗਿਣਤੀਆਂ ਦੇ ਲਈ ਇਹ ਖਤਰੇ ਦੀ ਜਿਹੜੀ ਘੰਟੀ ਹੋ ਸਕਦੀ ਆ। ਇਸੇ ਚੀਜ਼ ਦੇ ਉੱਤੇ ਇੱਕ ਹਿਸਾਬ ਦੇ ਨਾਲ ਅਮਰੀਕਾ ਦੀ ਇੱਕ ਜਿਹੜੀ ਸੰਸਥਾ ਆ ਜੋ ਕਿ ਸਰਕਾਰਕ ਤੇ ਧਾਰਮਿਕ ਆਜ਼ਾਦੀ, ਸਰਕਾਰ ਦੀ ਤੇ ਧਾਰਮਿਕ ਆਜ਼ਾਦੀ ਦੇ ਉੱਤੇ ਉਹ ਮੇਨ ਕਮਿਸ਼ਨ ਇੱਥੇ ਹੈਗਾ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਚਿੰਤਾ ਦਾ ਵਿਸ਼ਾ ਦੱਸਿਆ ਵੀ ਇਸ ਟਾਈਮ ਭਾਰਤ ਦੇ ਜਿਹੜੇ ਹਾਲਾਤ ਆ ਖਾਸ ਕਰਕੇ ਘੱਟ ਗਿਣਤੀਆਂ ਦੇ ਲਈ ਉਹ ਬਹੁਤ ਖਤਰੇ ਦੀ ਘੰਟੀ ਆ। ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੇ ਕੀ ਇਹ ਚੀਜ਼ਾਂ ਕਹਿਣ ਦੇ ਨਾਲ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਦੇ ਉੱਤੇ ਵੀ ਕੋਈ ਅਸਰ ਪਵੇਗਾ? ਇਹ ਜਿਹੜੀ ਰਿਪੋਰਟ ਸੀ ਮੈਂ ਬਿਲਕੁਲ ਇਹ ਪੜ੍ਹੀ ਹੈ ਜੀ, ਔਰ ਇਹਦੇ ਵਿੱਚ ਜਿਹੜਾ ਇਹ ਆਖਿਆ ਗਿਆ ਕਿ ਜਿਹੜਾ ਅਮਰੀਕਾ ਹੈ ਉਹਦੇ ਅੰਦਰ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਜਿਹੜੀ ਆ ਜੀ ਉਹ ਪਾਈ ਜਾ ਰਹੀ ਆ ਕਿ ਜੇ ਨਰਿੰਦਰ ਮੋਦੀ ਹੋਰੀ ਜਿਹੜੇ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਆ ਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਖਤਰਾ ਜਿਹੜਾ ਜੀ ਉਹ ਮੰਡਰਾ ਸਕਦਾ। ਕਿਉਂਕਿ ਜਿਹੜੇ ਪੱਖ ਇਹਦੇ ਵਿੱਚ ਦੱਸੇ ਗਏ ਨੇ ਬੇਸ਼ੱਕ ਉਹ ਓਪਨਲੀ ਕਲੀਅਰਲੀ ਨਹੀਂ ਹੈਗੇ, ਪਰ ਜਿਹੜਾ ਅਸਲ ਪੱਖ ਉਹ ਇਹ ਹੈ ਕਿ ਜੇ ਕਿਤੇ ਘੱਟ ਗਿਣਤੀ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਹੁੰਦਾ ਹੈ ਤਾਂ ਉਹਨੂੰ ਅਕਸਰ ਦਬਾ ਹੀ ਲਿਆ ਜਾਂਦਾ, ਕੰਟਰੋਲ ਉਹਨੂੰ ਕਰ ਲਿਆ ਜਾਂਦਾ। ਪਰ ਬਹੁ ਗਿਣਤੀ ਇਸ ਪਾਸੇ ਵੱਲ ਨੂੰ ਤੁਰ ਪਿਆ। ਜਿਹੜਾ ਇਸ਼ਾਰਾ ਮੈਂ ਥੋੜਾ ਜਿਹਾ ਇਸ ਪਾਸੇ ਵੱਲ ਕੰਕਲੂਡ ਕਰੂੰਗਾ, ਸਾਧਵੀ ਪ੍ਰਗਿਆ ਵਰਗੇ ਜਿਹੜੇ ਲੋਕ ਜਿਨ੍ਹਾਂ ਨੇ ਕਿ ਸਮਝੌਤਾ ਐਕਸਪੈਕਟ ਦੇ ਵਿੱਚ ਬੰਬ ਕਾਂਡ ਦੇ ਮਾਮਲੇ 'ਚ ਉਹ ਕਥਿਤ ਰੂਪ ਦੇ ਵਿੱਚ ਦੋਸ਼ੀ ਜਿਹੜੇ ਆ ਉਹ ਕਹੇ ਜਾਂਦੇ ਆ, ਜਿਹੋ ਜਿਹੇ ਲੋਕ ਫੜੇ ਨੇ, ਕੁਝ ਇੱਕ ਮਿਲਟਰੀ ਵਾਲੇ ਵੀ ਉਹਦੇ ਵਿੱਚ ਰਿਟਾਇਰ ਸਨ। ਇਸ਼ਾਰਾ ਉਸ ਪਾਸੇ ਵੱਲ ਨੂੰ ਹੈ ਕਿ ਜੇ ਬਹੁ ਗਿਣਤੀ ਜਿਹੜੀ ਆ ਉਹਨਾਂ ਨੇ ਇਸ ਪਾਸੇ ਵੱਲ ਨੂੰ ਤੁਰ ਪਏ ਤੇ ਫਿਰ ਘੱਟ ਗਿਣਤੀਆਂ ਦਾ ਭਵਿੱਖ ਜਿਹੜਾ ਜੀ ਉਹ ਇੱਥੇ ਮਾੜਾ ਜਿਹੜਾ ਹੋ ਸਕਦਾ। ਜਿਵੇਂ ਕਹਾਂ ਹਾਲਾਂਕਿ ਇਹ ਕੋਈ ਬਹੁਤ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਊਗੀ ਇਹਨੂੰ, ਪਰ ਇਸ ਟਿੱਪਣੀ ਨੂੰ ਗੰਭੀਰਤਾ ਦੇ ਨਾਲ ਜ਼ਰੂਰ ਜਿਹੜਾ ਜੀ ਉਹ ਲੈਣਾ ਕਿ ਮੁਲਕ ਕਿਤੇ ਟੋਟਿਆਂ ਵੱਲ ਨੂੰ ਨਾ ਵੱਧ ਜਾਵੇ ਜਿਹੋ ਜਿਹੇ ਹਾਲਾਤ ਬਣ ਰਹੇ ਨੇ ਜੀ। ਤੇ ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਬਠਿੰਡਾ ਤੋਂ ਜਿੱਥੇ ਕਿ ਮਨਪ੍ਰੀਤ ਬਾਦਲ ਆ ਉਹਨਾਂ ਨੇ ਆਪਣੇ ਜਿਹੜੇ ਕਾਗਜ਼ ਆ ਉਹ ਭਰੇ ਆ, ਪਰ ਕਾਗਜ਼ ਭਰੇ ਆ ਉਹ ਕਾਂਗਰਸ ਦੇ ਆ ਉਮੀਦਵਾਰ ਦੇ ਵਜੋਂ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ? ਤੇ ਨਾਲ ਹੀ ਮੇਰਾ ਲੱਗਦਾ ਸਵਾਲ ਹੋਵੇਗਾ ਵੀ ਜਿਹੜੇ PPP ਦੇ ਵਰਕਰ ਆਪਣੇ ਆਪ ਨੂੰ ਕਹਿੰਦੇ ਆ ਕੀ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਆਪਣੇ ਆਪ ਨੂੰ? ਕਾਂਗਰਸ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਹੁਣ ਆਪਣਾ ਆਫੀਸ਼ੀਅਲ ਕੈਂਡੀਡੇਟ ਜਿਹੜਾ ਜੀ ਉਹ ਡਿਕਲੇਅਰ ਕਰਤਾ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੇ ਕਾਗਜ਼ ਭਰੇ ਨੇ ਉਹਦੇ ਵਿੱਚ ਉਹਨਾਂ ਨੇ ਆਪਣਾ ਚੋਣ ਨਿਸ਼ਾਨ ਜਿਹੜਾ ਉਹ ਪੰਜਾ ਦੱਸਿਆ। ਇੱਕ ਤਾਂ ਜਿਹੜਾ ਰੌਲਾ ਸੀਗਾ ਉਹਨਾਂ ਦੇ ਚੋਣ ਨਿਸ਼ਾਨ ਪਤੰਗ ਦੇ ਉੱਤੇ ਪੈ ਸਕਦਾ ਸੀਗਾ ਕਿ ਉਹ ਚੋਣ ਕਮਿਸ਼ਨ ਉਹਨਾਂ ਨੂੰ ਦਿੰਦਾ ਜਾਂ ਨਹੀਂ, ਕਿਉਂਕਿ ਜਿੰਨੇ % ਵੋਟ ਚਾਹੀਦੀ ਹੁੰਦੀ ਹੈ ਪੱਕਾ ਕਰਨ ਦੇ ਵਾਸਤੇ ਚੋਣ ਨਿਸ਼ਾਨ ਉਹਨੇ % ਨਹੀਂ ਸੀ PPP ਦੇ ਕੋਲੇ, ਉਹਨਾਂ ਰਿਸਕ ਜਿਹੜਾ ਉਹ ਨਹੀਂ ਲਿਆ। ਇੱਕ ਦੂਜੀ ਗੱਲ ਇਹ ਕਿ ਜਦੋਂ ਨੱਚਣ ਲੱਗੇ ਫਿਰ ਭੁੰਡ ਕਾਹਦਾ, ਮਨਪ੍ਰੀਤ ਹੋਰਾਂ ਨੇ ਜਦੋਂ ਕਾਂਗਰਸ ਦੀ ਸਪੋਰਟ ਹੀ ਲੈ ਲਈ
ਤੇ ਫਿਰ ਮੇਰਾ ਖਿਆਲ ਜੇ ਐਜ਼ ਏ ਜਰਨਲਿਸਟ ਦੇ ਤੌਰ ਤੇ ਤੁਸੀਂ ਪੁੱਛੋ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਾਸਤੇ ਉਹਨਾਂ ਨੂੰ ਸੰਗਣ ਦੀ ਬਹੁਤੀ ਜ਼ਰੂਰਤ ਸੀਗੀ ਕਿ ਕਿਹੜੇ ਚੋਣ ਨਿਸ਼ਾਨ ਦੇ ਉੱਤੇ ਇਹਨਾਂ ਨੇ ਚੋਣ ਲੜਨੀ ਹੈ, ਕਿਉਂਕਿ ਬਹੁਤ ਸਾਰੀ ਵੋਟ ਇਸ ਤਰ੍ਹਾਂ ਦੀ ਹੈਗੀ ਹੈ ਜਿਹੜੀ 25 ਤੋਂ 30 ਹਜ਼ਾਰ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਹੈ, ਜਿਹੜੀ ਪੰਜੇ ਨੂੰ ਪੈਣੀ ਹੈ। ਚਾਹੇ ਕੋਈ ਵੀ ਉੱਥੋਂ ਜਿਹੜਾ ਦੀ ਉਹ ਖੜਾ ਹੋਵੇ, ਉਸ ਵੋਟ ਦਾ ਰਿਸਕ ਜਿਹੜਾ ਉਹ ਮਨਪ੍ਰੀਤ ਬਾਦਲ ਨੇ ਨਹੀਂ ਲਿਆ, ਨਹੀਂ ਲੈਣਾ ਵੀ ਨਹੀਂ ਚਾਹੀਦਾ ਸੀਗਾ। ਪਰ ਹੁਣ ਜਿਹੜਾ PPP ਦਾ ਇੱਕ ਅੰਦਰ ਗਰੁੱਪ ਹੈ ਜੀ, ਉਹ ਇਸ ਮਾਮਲੇ ਦੇ ਉੱਤੇ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਬਾਗੀ ਸੁਰਾਂ ਜਿਹੜੀਆਂ ਉਹ ਅਪਣਾ ਸਕਦਾ ਹੈ। ਉਂਝ ਵੈਸੇ ਕਿਹਾ ਜਾ ਸਕਦਾ ਜੀ ਕਿ ਮਨਪ੍ਰੀਤ ਬਾਦਲ ਹੋਰੀ ਕਾਂਗਰਸ ਦੇ ਵਿੱਚ ਗਏ ਆ, PPP ਜਿਹੜੀ ਹੈ ਉਹ ਕਾਂਗਰਸ ਦੇ ਵਿੱਚ ਨਹੀਂ ਗਈ। ਭਗਵੰਤ ਮਾਨ ਦੇ ਵੱਖਰੇ ਹੋਣ ਤੋਂ ਬਾਅਦ ਤਾਂ ਖਾਸ ਤੌਰ ਦੇ ਉੱਤੇ ਰੀੜ੍ਹ ਦੀ ਹੱਡੀ ਜਿਹੜੀ ਹੈ ਉਹ PPP ਦੀ ਟੁੱਟ ਗਈ ਸੀ, ਕਿਉਂਕਿ ਸਰਗਰਮ ਜਿਹੜਾ ਸੀਗਾ ਸਭ ਤੋਂ ਵੱਧ ਤਾਂ ਉਹ ਭਗਵੰਤ ਮਾਨ ਹੀ ਸੀਗਾ। ਸੋ ਇਸ ਮਾਮਲੇ ਤੇ ਇਹ ਕਿਹਾ ਜਾ ਸਕਦਾ ਕਿ PPP ਦਾ ਹੁਣ ਤਕਰੀਬਨ ਰਲੇਵਾਂ ਜਾਂ ਮਨਪ੍ਰੀਤ ਬਾਦਲ ਦਾ ਜਿਹੜਾ ਰਲੇਵਾਂ ਕਾਂਗਰਸ ਦੇ ਵਿੱਚ ਉਹ ਹੋ ਗਿਆ ਆਫੀਸ਼ੀਅਲੀ ਤੌਰ ਦੇ ਉੱਤੇ ਜੀ। ਉਹਨਾਂ ਦੇ ਵੱਲੋਂ ਕਾਂਗਰਸ ਦਾ ਚੋਣ ਨਿਸ਼ਾਨ ਅਡਾਪਟ ਕੀਤੇ ਜਾਣ ਤੋਂ ਬਾਅਦ ਔਰ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਜੀ। ਤੇ ਅਗਲੀ ਜਿਹੜੀ ਗੱਲ ਆਪਾਂ ਬਠਿੰਡੇ 'ਚ ਰਹਿੰਦੇ ਹੋਏ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ 'ਚ ਇਹ ਵੀ ਇੱਕ ਖਬਰ ਆਈ ਸੀ ਵੀ ਇੱਕ ਹੋਰ ਮਨਪ੍ਰੀਤ ਸਿੰਘ ਬਾਦਲ ਨਾਮ ਦਾ ਜਿਹੜਾ ਸ਼ਖਸ ਆ ਉਹ ਉੱਥੇ ਆਪਣੇ ਕਾਗਜ਼ ਭਰ ਰਿਹਾ ਆ, ਤੇ ਅੱਜ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਵੀ ਇੱਕ ਹੋਰ ਮਨਪ੍ਰੀਤ ਬਠਿੰਡੇ ਤੋਂ ਖੜਾ ਹੋ ਰਿਹਾ ਜਾਂ ਖੜਾ ਕੀਤਾ ਜਾ ਰਿਹਾ ਆ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਆ? ਮਨਪ੍ਰੀਤ ਨਾਮ ਦੇ 2630 ਵੋਟਰ ਨੇ ਜੀ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਜੀ। ਪਰ ਨਾਲ ਦੀ ਨਾਲ ਇਹਦੇ ਵਿੱਚ ਇੱਕ ਦਿਲਚਸਪ ਜਿਹੜਾ ਪਹਿਲੂ ਉਹ ਵੀ ਹੈ ਕਿ ਹਰਸਿਮਰਤ ਨਾਂ ਦੇ ਵੀ ਤਕਰੀਬਨ 8 ਦੇ ਕਰੀਬ ਮਹਿਲਾ ਜਿਹੜੇ ਵੋਟਰ ਨੇ ਉਹਨਾਂ ਦਾ ਨਾਮ ਹਰਸਿਮਰਤ ਕੌਰ ਹੈ ਜੀ। ਹਾਲਾਂਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਕਿਸੇ ਹਰਸਿਮਰਤ ਕੌਰ ਬਾਦਲ ਦੇ ਆਜ਼ਾਦ ਵਜੋਂ ਕੈਂਡੀਡੇਟ ਜਿਹੜਾ ਉਹ ਨਹੀਂ ਲਿਆਉਣਾ, ਨਾ ਮੈਂ ਇਹਦੀ ਜਿਹੜੀ ਹੈ ਜੀ ਕਿਸੇ ਕਿਸਮ ਦੀ ਕੋਈ ਮਦਦ ਜਿਹੜੀ ਹੈ ਕਰਨੀ ਹੈ। ਪਰ ਅਕਾਲੀ ਦਲ ਨੇ ਪਹਿਲਾਂ ਇੱਕ ਮਨਪ੍ਰੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਉਹਨੂੰ ਖੜਾ ਕੀਤਾ ਹੋਇਆ। ਔਰ ਇੱਕ ਦਿਲਚਸਪ ਪਹਿਲੂ ਮੈਂ ਹੋਰ ਦੱਸਣਾ ਕਿ 9 ਵੋਟਰ ਨੇ ਮਨਪ੍ਰੀਤ ਸਿੰਘ ਨਾਮ ਦੇ, ਜਿਨ੍ਹਾਂ ਦੇ ਪਿਓ ਦਾ ਨਾਮ ਵੀ ਗੁਰਦਾਸ ਸਿੰਘ ਹੈ ਜੀ। ਇੱਕ ਜਿਹੜਾ ਪਹਿਲਾਂ ਮਨਪ੍ਰੀਤ ਸਿੰਘ ਖੜਾ ਕੀਤਾ ਗਿਆ ਸੀ, ਹੁਣ ਅਕਾਲੀ ਦਲ ਦੇ ਵੱਲੋਂ ਇੱਕ ਹੋਰ ਮਨਪ੍ਰੀਤ ਜਿਹੜਾ ਜੀ ਉਹ ਖੜਾ ਕਰਨ ਦੀ ਤਿਆਰੀ ਹੈ। ਇਹ ਸਿਆਸਤ ਦੀਆਂ ਨਿਵਾਣਾਂ ਨੇ, ਨੀਵੇਂ ਪੱਧਰ ਤੱਕ ਜਾ ਕੇ ਜਿਹੜੀ ਸਿਆਸਤ ਹੈ ਉਹ ਲੜੀ ਜਾ ਰਹੀ ਹੈ। ਜੇ ਵਿਕਾਸ ਦੀ ਹਨੇਰੀ ਆਈ ਹੋਈ ਹੈ, ਵਿਕਾਸ ਦਾ ਹਨੇਰ ਝੁੱਲਿਆ ਹੋਇਆ ਤੇ ਇਸ ਲੈਵਲ ਦੇ ਉੱਤੇ ਜਾਣ ਦੀ ਕੀ ਜ਼ਰੂਰਤ ਹੈ? ਅਕਾਲੀ ਦਲ ਨੇ ਤਾਂ ਫਿਰ ਘਰੇ ਬੈਠੇ ਹੀ ਇਹ ਜਿਹੜੀ ਸੀਟ ਸੀ ਉਹ ਜਿੱਤ ਜਾਣੀ ਸੀਗੀ। ਪਰ ਲੱਗਦਾ ਇਉਂ ਆ ਜੀ ਕਿ ਅਕਾਲੀ ਦਲ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਇਸ ਸੀਟ ਦੇ ਉੱਤੇ ਫਸਦਾ ਨਜ਼ਰ ਆਉਂਦਾ, ਜਿਹਦੇ ਕਰਕੇ ਉਹ ਇਸ ਲੈਵਲ ਤੱਕ ਦੀ ਜਿਹੜੀ ਹੈ ਜੀ ਉਹ ਸਿਆਸਤ ਦੇ ਉੱਤੇ ਉਤਰਿਆ। ਔਰ ਇਹ ਕਿਹਾ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਇੱਕ ਹੋਰ ਮਨਪ੍ਰੀਤ ਜਿਹੜਾ ਜੀ ਉਹ ਕਾਗਜ਼ ਦਾਖਲ ਕਰੂਗਾ, ਤੇ ਕਿਉਂਕਿ ਸੋਮਵਾਰ ਦਾ ਜਿਹੜਾ ਦਿਨ ਹੈ ਜੀ ਉਸ ਦਿਨ ਜਿਹੜੇ ਨੇ ਇਹ ਕਾਗਜ਼ ਦਾਖਲ ਕੀਤੇ ਜਾ ਸਕਦੇ ਨੇ ਇਹਦੇ ਵੱਲੋਂ, ਮਨਪ੍ਰੀਤ ਦੇ ਵੱਲੋਂ। ਇਹ ਵੋਟਰਾਂ ਦੇ ਵਿੱਚ ਭੰਬਲ ਭੂਸਾ ਜਿਹੜਾ ਨਾ ਜੀ ਉਹ ਪਾਉਣ ਹੈ। ਜਿਹੜੀ ਗੱਲ ਆਪਾਂ ਇਦੋਂ ਪਹਿਲਾਂ ਕਰਕੇ ਹਟੇ ਆ ਪੰਜੇ ਤੇ ਚੋਣ ਨਿਸ਼ਾਨ ਵਾਲੀ, ਸ਼ਾਇਦ ਉਹ ਜਿਹੜੀ ਹੈ ਨਾ ਜੀ ਉਹ ਭੰਬਲ ਭੂਸਾ ਥੋੜਾ ਕਰੂਗੀ ਚੋਣ ਨਿਸ਼ਾਨ ਵਾਲੇ ਜੀ। ਤੇ ਨਾਲ ਇੱਕ ਹੋਰ ਵੀ ਜਿਹੜੀਆਂ ਕਈ ਉੜਦੀਆਂ ਹੋਈਆਂ ਉੱਥੇ ਖਬਰਾਂ ਆ ਰਹੀਆਂ ਵੀ ਜਿਹੜੇ ਬਾਦਲ ਪਰਿਵਾਰ ਵੱਲੋਂ ਬਠਿੰਡੇ ਸੀਟ ਦੇ ਉੱਤੇ 200 ਕਰੋੜ ਰੁਪਏ ਤੱਕ ਖਰਚਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਜੇ ਉਹ 2000 ਕਰੋੜ ਵੀ ਖਰਚ ਲੈਣ ਤੇ ਉਹ ਵੀ ਥੋੜਾ ਹੋਊਗਾ, ਕੋਈ ਕਮੀ ਥੋੜੀ ਹੈ ਜੀ। ਬਿਲਕੁਲ ਕਮੀ ਇਹਨਾਂ ਨੂੰ ਕੋਈ ਨਹੀਂ ਹੈਗੀ। ਸੋ ਦੇਖਦੇ ਆ ਵੀ ਇਹਦੇ ਵਿੱਚ ਇਸ ਵਾਰ ਵੀ ਜਿਹੜਾ ਪਿਛਲੀ ਵਾਰੀ ਵੀ ਕਾਫੀ ਜ਼ੋਰ ਬਠਿੰਡੇ ਤੇ ਲੱਗਾ ਸੀ ਤੇ ਇਸ ਵਾਰ ਵੀ ਕਾਫੀ ਜਿਹੜੇ ਲੱਗਣ ਦੀ ਉਮੀਦ ਹੈਗੀ ਆ। ਤੇ ਹੁਣ ਜਿਹੜੀ ਗੱਲ ਕਰਦੇ ਆ ਵੀ ਲੋਕਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਸਵਾਲ ਇਸ ਟਾਈਮ ਜਿਹੜੇ ਸਰਕਾਰ ਖਿਲਾਫ ਆ ਉਹ ਕਾਫੀ ਚਰਚਾ ਦੇ ਵਿੱਚ ਆ। ਇਹ ਕੀ ਸਵਾਲ ਹਨ ਤੇ ਚਰਚਾ ਇੰਨੀ ਜ਼ਿਆਦਾ ਕਿਉਂ ਹੋ ਰਹੀ ਹੈ? ਇੱਕ ਵੀਡੀਓ ਇਸ ਵੇਲੇ ਸੋਸ਼ਲ ਨੈਟਵਰਕ ਸਾਈਟ ਤੇ ਘੁੰਮ ਰਹੀ ਹੈ, ਤੁਸੀਂ ਜ਼ਰੂਰ ਦੇਖੋਗੇ। ਉਹਦੇ ਵਿੱਚ ਇੱਕ ਜਿਹੜੀ ਔਰਤ ਹੈ ਨਾ ਜੀ ਉਹ ਇਹ ਕਹਿੰਦੀ ਹੈ ਕਿ ਮੇਰਾ ਪੁੱਤ ਜਿਹੜਾ ਉਹ ਨਸ਼ਿਆਂ ਨੇ ਖਾ ਲਿਆ, ਔਰ ਉਹ ਸਿੱਧਾ ਦੋਸ਼ ਹੈ ਨਾ ਜਿਹੜਾ ਉਹ ਲਾਉਂਦੀ ਹੈ ਸਰਕਾਰ ਦੇ ਉੱਤੇ ਕਿ ਜਦੋਂ ਉਹਨੂੰ ਨਸ਼ਾ ਨਹੀਂ ਮਿਲਦਾ ਉਹ ਮੈਨੂੰ ਵੀ ਕੁੱਟਦਾ, ਆਪਣੀ ਘਰ ਵਾਲੀ ਨੂੰ ਵੀ ਕੁੱਟਦਾ, ਆਪਣੇ ਪਿਓ ਨੂੰ ਵੀ ਕੁੱਟਦਾ। ਉਹ ਜਿਹੜੀ ਚੋਣਾਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਪੰਜਾਬ ਦੇ ਵਿੱਚ, ਉਦੋਂ ਤੋਂ ਉਹਨੂੰ ਨਸ਼ੇ ਦੇ ਉੱਤੇ ਉਹਦੇ ਪੁੱਤ ਨੂੰ ਲਾਇਆ ਗਿਆ। ਸੰਗਰੂਰ ਲੋਕ ਸਭਾ ਹਲਕੇ 'ਚ ਇਹ ਪੈਂਦੀ ਆ। ਉਹ ਇੱਥੋਂ ਤੱਕ ਕਹਿੰਦੀ ਆ ਕਿ ਮੈਨੂੰ ਦੱਸੋ ਬਾਦਲ ਸਾਹਿਬ ਦੀ ਗੱਡੀ ਕਿਹੜੀ ਆ, ਮੈਂ ਤਾਂ ਉਹਦੇ ਥੱਲੇ ਆ ਕੇ ਮਰਨਾ ਜੀ। ਉਹ ਕਹਿੰਦੀ ਕਿ ਅਸੀਂ ਜਿਹੜਾ ਸਾਰਾ ਟੱਬਰ ਆ ਇੱਕ ਕਿਸਮ ਦੇ ਨਾਲ ਜਿਉਂਦੇ ਹੀ ਜਿਹੜੇ ਆ ਉਹ ਮਰ ਰਹੇ ਆ। ਉਧਰ ਮੋਗੇ ਦੇ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਗਏ ਨੇ, ਉੱਥੇ ਜਿਹੜੇ ਲੋਕ ਨੇ ਉਹ ਉੱਠ ਕੇ ਖੜੇ ਹੋਏ ਨੇ। ਉਹਨਾਂ ਨੇ ਕੁਝ ਸਵਾਲ ਜਿਹੜੇ ਨੇ ਔਰਤਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਉਹਨਾਂ ਨੇ ਕੀਤੇ ਨੇ। ਔਰਤਾਂ ਕਹਿੰਦੀਆਂ ਨੇ ਕਿ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਸਾਡੇ ਪਾਈਪਾਂ ਵੀ ਪਾ ਦਿੱਤੀਆਂ ਜਾਂਦੀਆਂ ਨੇ, ਸਾਡੇ ਬਿਜਲੀ ਦੀਆਂ ਤਾਰਾਂ ਵੀ ਲਾ ਦਿੱਤੀਆਂ ਜਾਂਦੀਆਂ ਨੇ। ਜਦੋਂ ਇਲੈਕਸ਼ਨ ਹੋ ਕੇ ਹਟ ਜਾਂਦੀਆਂ ਨੇ ਇਹ ਪਾਈਪਾਂ ਵੀ ਪੁੱਟ ਕੇ ਲੋਕ ਲੈ ਜਾਂਦੇ ਨੇ ਤੇ ਤਾਰਾਂ ਵੀ ਜਿਹੜੀਆਂ ਉਹ ਲਾ ਕੇ ਲੈ ਜਾਂਦੇ ਨੇ। ਝੋਪੜ ਪੱਟੀ ਵਾਲੇ ਨੇ ਜੀ ਸਾਰੇ ਦੇ ਸਾਰੇ, ਉਹਨਾਂ ਨੇ
ਤਕੜਾ ਵਿਰੋਧ ਜਿਹੜਾ ਦੀ ਕੀਤਾ, ਕਿਉਂਕਿ ਫੋਰਸ ਬੜੀ ਹੁੰਦੀ ਹੈ ਸਰਕਾਰੀ ਧਿਰਾਂ ਦੇ ਨਾਲ, ਉਹਨਾਂ ਨੂੰ ਨੇੜੇ ਤਾਂ ਨਹੀਂ ਜਾਣ ਦਿੱਤਾ ਜਾਂਦਾ, ਪਰ ਉਹਨਾਂ ਨੇ ਆਪਣਾ ਵਿਰੋਧ ਜਿਹੜਾ ਦੀ ਬਹੁਤ ਤਕੜਾ ਕੱਲ ਮੋਗੇ ਦੇ ਵਿੱਚ ਸ਼ੋਅ ਕੀਤਾ। ਇਹ ਆਖਿਆ ਕਿ ਤੁਸੀਂ ਸਾਨੂੰ ਮੂਰਖ ਬਣਾ ਰਹੇ ਹੋ, ਪਿਛਲੀਆਂ ਕਈ ਚੋਣਾਂ ਤੋਂ ਸਾਨੂੰ ਤੁਸੀਂ ਮੂਰਖ ਜਿਹੜਾ ਉਹ ਬਣਾਉਂਦੇ ਆ ਰਹੇ ਹੋ। ਮੂਰਖਤਾ ਵਾਲੀ ਗੱਲ ਸੱਚੀ ਹੈ। ਤੇ ਪਟਿਆਲੇ ਦੇ ਵਿੱਚ ਵੀ ਥਾਂ ਥਾਂ ਤੋਂ ਟੁੱਟੀਆਂ ਜਿਹੜੀਆਂ ਸੜਕਾਂ ਨੇ, ਹੁਣ ਐਸਾ ਕੰਮ ਚੱਲ ਰਿਹਾ ਜੀ ਦਿਨ ਰਾਤ ਉਹਨਾਂ ਦੇ ਉੱਤੇ ਜਿਹੜੀਆਂ ਚਿੱਪਰਾਂ ਲਾਉਣ ਦਾ, ਕਿ ਕਿਤੇ ਕਿਤੇ ਸੜਕ ਜਿਹੜੀ ਆ ਉਹ ਟੁੱਟੀ ਆ, ਲੱਭ ਕੇ ਟੋਏ ਜਿਹੜੇ ਨਾ ਉਹ ਭਰੇ ਜਾ ਰਹੇ ਨੇ, ਲੋਕਾਂ ਨੂੰ ਇਹ ਦੱਸਣ ਦੇ ਵਾਸਤੇ ਕਿ ਹੜ੍ਹ ਆਇਆ ਪਿਆ ਵਿਕਾਸ ਤੇ। ਜੀ ਸੋ ਬਿਲਕੁਲ ਜੀ, ਅਖੀਰਲੇ ਦਿਨਾਂ ਦੇ ਵਿੱਚ ਹਮੇਸ਼ਾ ਹੀ ਇਹ ਜਿਹੜੀਆਂ ਕੋਸ਼ਿਸ਼ਾਂ ਆ, ਜਿਹੜੀ ਇਹ ਮੌਕੇ ਦੀ ਸਰਕਾਰ ਆ, ਉਹ ਹਮੇਸ਼ਾ ਕਰਦੀ ਹੀ ਆ। ਤੇ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ ਵੀ SS ਵਿਰਕ, ਉਹਨਾਂ ਦੇ ਨਾਲ ਜਿਹੜੀ ਇੱਕ ਠੱਗੀ ਵੱਜੀ ਸੀ ਕੁਛ ਚਿਰ ਪਹਿਲਾਂ, ਉਸ ਸ਼ਖਸ ਨੂੰ ਜਿਹੜਾ ਜੀ ਪਵਨ ਬਾਂਸਲ ਦੇ ਡਿਨਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਆ। ਕੌਣ ਹੈ ਇਹ ਸ਼ਖਸ ਤੇ ਇਹ ਕਿਸ ਤਰ੍ਹਾਂ ਹੋਇਆ? ਨਾਮ ਇਸ ਸ਼ਖਸ ਦਾ ਹੈ ਵਿਜੇਪਾਲ ਡਿੰਪੀ ਜੀ, ਜਿਹੜੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਨੇ SS ਵਿਰਕ। ਉਹਨਾਂ ਦੇ ਮੁੰਡੇ ਦੇ ਵੱਲੋਂ ਇਹ ਗੱਲ ਆਖੀ ਗਈ ਸੀਗੀ ਕਿ ਉਹਨੂੰ 50 ਲੱਖ ਰੁਪਏ ਦੀ ਠੱਗੀ ਵਿਜੇਪਾਲ ਡਿੰਪੀ ਨੇ ਜਿਹੜੀ ਆ ਉਹ ਲਾਈ ਹੈ ਜੀ। ਇਹ ਦੱਸਿਆ ਗਿਆ ਹੈ ਕਿ 2006 ਦੇ ਵਿੱਚ ਵਿਜੇਪਾਲ ਡਿੰਪੀ ਨੂੰ 50 ਲੱਖ ਰੁਪਇਆ ਉਹਨੇ ਦਿੱਤਾ ਸੀਗਾ ਕੁਛ ਜ਼ਮੀਨ ਜਿਹੜੀ ਆ ਉਹ ਖਰੀਦਣ ਦੇ ਵਾਸਤੇ। ਨਾ ਡਿੰਪੀ ਨੇ ਇਹ ਜ਼ਮੀਨ ਜਿਹੜੀ ਸੀ ਉਹ ਖਰੀਦ ਕੇ ਦਿੱਤੀ ਤੇ ਨਾ ਉਹਦੇ ਜਿਹੜੇ ਪੈਸੇ ਸੀ ਉਹ ਵਾਪਸ ਕੀਤੇ। ਵਿਰਕ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਇਹ ਪੈਸੇ ਉਹਨੇ ਚੈੱਕ ਦੇ ਰਾਹੀਂ ਜਿਹੜੇ ਦਿੱਤੇ ਸੀਗੇ, ਇਹਦੇ ਸਾਰੇ ਸਬੂਤ ਉਹਦੇ ਕੋਲੇ ਮੌਜੂਦ ਨੇ ਜੀ। ਜਿਹੜਾ ਸੀਗਾ ਉਹਦਾ ਇਹ ਕਹਿਣਾ ਕਿ ਉਹਨੇ ਥੱਕ ਹਾਰ ਕੇ ਜਨਵਰੀ 2013 ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਨੂੰ ਵਿਜੇਪਾਲ ਡਿੰਪੀ ਦੇ ਬਾਰੇ ਵਿੱਚ ਸ਼ਿਕਾਇਤ ਕੀਤੀ ਸੀਗੀ। ਜਨਵਰੀ 2014 ਵੀ ਲੰਘ ਗਈ, ਹੁਣ ਅਪ੍ਰੈਲ ਮਹੀਨਾ ਜਿਹੜਾ ਉਹ ਚੱਲ ਰਿਹਾ, ਇਹਦੇ ਤੱਕ ਜਿਹੜਾ ਸੀਗਾ ਵਿਜੇਪਾਲ ਡਿੰਪੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਹੁਣ ਜਿਹੜੇ ਪਵਨ ਕੁਮਾਰ ਬਾਂਸਲ, ਉਹਨਾਂ ਦੇ ਡਿਨਰ ਦੇ ਵਿੱਚੋਂ ਵਿਜੇਪਾਲ ਡਿੰਪੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਦੋਂ ਬਾਅਦ ਉਹਦੇ ਛਾਤੀ 'ਚ ਦਰਦ ਹੋਈ, ਜਿਹੜੀ ਅਕਸਰ ਇਹੋ ਜਿਹਾ ਦੇ ਹੁੰਦੀ ਆ, ਉਹਨੂੰ ਹਸਪਤਾਲ ਦਾਖਲ ਜਿਹੜਾ ਦੀ ਉਹ ਕਰਵਾ ਦਿੱਤਾ ਗਿਆ। ਪਵਨ ਕੁਮਾਰ ਬਾਂਸਲ ਕਹਿੰਦੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਵਿਜੇਪਾਲ ਡਿੰਪੀ ਦੇ ਉੱਤੇ ਕੋਈ ਧੋਖਾਧੜੀ ਦਾ ਮੁਕੱਦਮਾ ਜਿਹੜਾ ਉਹ ਦਰਜ ਹੈ। ਬੜੇ ਭੋਲੇ ਨੇ ਵਿਚਾਰੇ ਪਵਨ ਕੁਮਾਰ ਬਾਂਸਲ ਹੋਰੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਜਨਵਰੀ 2013 ਦਾ ਉਹਦੇ ਉੱਤੇ ਮਾਮਲਾ ਦਰਜ ਹੈ ਤੇ ਉਹਨੂੰ ਨਾਲ ਰੋਟੀ ਜਿਹੜੀ ਆ ਉਹ ਖਵਾਉਂਦੇ ਫਿਰਦੇ ਨੇ। ਪਰ ਵਿਜੇਪਾਲ ਡਿੰਪੀ ਦੀ ਠੱਗੀ ਜਿਹੜੀ ਆ ਜੀ ਇਸ ਪੱਖੋਂ ਥੋੜੀ ਜਿਹੀ ਵਰਣਨਯੋਗ ਹੈ ਕਿ ਪੰਜਾਬ ਪੁਲਿਸ ਦਾ ਮੁਖੀ ਬੰਦਾ ਰਿਹਾ ਹੋਵੇ ਤੇ ਉਹਦੇ ਕੋਲ 50 ਲੱਖ ਠੱਗ ਦੇ ਸ਼ੇਰ ਦੇ ਦਿਵਾੜੇ ਤੋਂ ਟੁਕੜਾ ਬਾਹਰ ਕੱਢ ਕੇ ਲਿਆਉਣ ਵਾਲੀ ਗੱਲ ਹੈ। ਬਿਲਕੁਲ ਜਿਹੜੀ ਹੈ ਜੀ ਸਹੀ ਗੱਲ ਆ। ਤੇ ਹੁਣ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ ਜਿਹੜੇ ਉਮੀਦਵਾਰਾਂ ਨੂੰ ਲੈ ਕੇ, ਜਿਹੜੇ ਕਿ ਹੁਣ ਆਪਣੇ ਕਾਗਜ਼ ਭਰਨ ਜਾ ਰਹੇ ਨੇ ਜਿਹੜੇ ਅੱਡ-ਅੱਡ ਥਾਵਾਂ ਤੋਂ, ਅੱਡ-ਅੱਡ ਹਲਕਿਆਂ ਤੋਂ, ਤੇ ਉਹਨਾਂ ਨੂੰ ਜਿਹੜੇ ਕਾਫੀ ਉਮੀਦਵਾਰਾਂ ਨੂੰ ਜਿਹੜੇ ਨੋਟਿਸ ਆ ਉਹ ਜਾਰੀ ਹੋਏ ਆ। ਤੇ ਪਰ ਇੱਕ ਉਮੀਦਵਾਰ ਆ ਜੋ ਕਿ ਰਿਕਸ਼ੇ ਦੇ ਉੱਤੇ ਕਾਗਜ਼ ਭਰਨ ਗਏ ਆ, ਇਹਦੇ ਉੱਤੇ ਵੀ ਦੱਸੋ ਵੀ ਇਹ ਦੋ ਅੱਡ-ਅੱਡ ਚੀਜ਼ਾਂ ਕਿਵੇਂ? ਜਿਹੜੇ ਵੱਖ-ਵੱਖ ਉਮੀਦਵਾਰ, ਇੱਕ ਬੰਦੇ ਦੀ 3 ਕਾਰਾਂ ਜਿਹੜੀਆਂ ਨੇ ਉਹ ਜਾ ਸਕਦੀਆਂ ਨੇ ਜੀ, ਜਿੱਥੇ ਅਹਾਤਾ, ਜਿੱਥੇ ਕਿ ਭਾਵ ਕਿ ਤੁਸੀਂ ਜਾ ਕੇ ਇਹ ਫਾਰਮ ਜਿਹੜੇ ਦੇਣੇ ਨੇ, ਜਿਹੜਾ ਕਚਹਿਰੀਆਂ ਦਾ ਏਰੀਆ ਉੱਥੇ ਜੀ। ਅੰਦਰ ਜਿਹੜੇ ਬੰਦੇ ਨੇ ਉਹ 5 ਬੰਦਿਆਂ ਤੋਂ ਜ਼ਿਆਦਾ ਨਹੀਂ ਜਾ ਸਕਦੇ ਪੜਾਉਣ ਦੇ ਵਾਸਤੇ। ਕੱਲ ਸੁਖਬੀਰ ਸਿੰਘ ਬਾਦਲ ਹੋਰੀ ਇੱਥੇ ਆਏ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਫਾਰਮ ਜਿਹੜੇ ਨੇ ਉਹ ਦੇਣ ਦੇ ਵਾਸਤੇ ਸੰਗਰੂਰ ਦੇ ਵਿੱਚ ਅੰਦਰ ਕਮਰਾ ਪੂਰੇ ਦਾ ਪੂਰਾ ਭਰ ਗਿਆ। ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਸੀਗਾ ਉਹ ਇਸ ਜਿਹੜੇ ਕਚਹਿਰੀਆਂ ਦੇ ਆਸਤੇ ਦੇ ਵਿੱਚ ਰਿਹਾ, ਭਾਵ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜੀ ਦਿੱਤੀਆਂ ਗਈਆਂ ਹਦਾਇਤਾਂ ਨੇ ਉਹਦੀਆਂ ਧੱਜੀਆਂ ਉਡਾਈਆਂ ਦੀ ਡਿਪਟੀ ਮੁੱਖ ਮੰਤਰੀ ਸਾਹਿਬ ਨੇ, ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ ਵੀ ਹੈ, ਉਹਨਾਂ ਦੀ ਜ਼ਿੰਮੇਵਾਰੀ ਕੁਝ ਦੂਜਿਆਂ ਨਾਲੋਂ ਜ਼ਿਆਦਾ ਜਿਹੜੀ ਆ ਉਹ ਵੱਧ ਜਾਂਦੀ ਹੈ। ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ। ਵਿਜੇਂਦਰ ਸਿੰਗਲਾ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਕਿ ਉਹਨਾਂ ਨੇ ਵੀ ਵੱਧ ਗੱਡੀਆਂ ਤੇ ਵੱਧ ਲੋਕ ਜਿਹੜੇ ਸੀ ਅੰਦਰ ਲੈ ਕੇ ਗਏ। ਸੰਗਰੂਰ ਤੋਂ ਹੀ ਭਗਵੰਤ ਮਾਨ ਹੋਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ। ਅਜੇ ਭਗਵੰਤ ਮਾਨ ਹੋਰਾਂ ਨੇ ਜਿਹੜੇ ਫਾਰਮ ਨੇ ਉਹ ਭਰਨੇ ਨੇ ਸੋਮਵਾਰ ਨੂੰ, ਪਰ ਇਹ ਨੋਟਿਸ ਜਾਰੀ ਇਹ ਕੀਤਾ ਗਿਆ ਕਿ ਉਹਨਾਂ ਨੇ ਫੇਸਬੁੱਕ ਦੇ ਉੱਤੇ ਕੁਝ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਅਪਲੋਡ ਕੀਤੀ ਆ ਬਿਨਾਂ ਚੋਣ ਕਮਿਸ਼ਨ ਦੀ ਪਰਮਿਸ਼ਨ ਲਏ ਤੋਂ। ਇਹ ਨੋਟਿਸ ਸੰਗਰੂਰ ਦੇ ਵਿੱਚ ਹੀ ਜਾਰੀ ਹੋਏ ਨੇ। ਜਿੱਥੇ ਗੱਡੀਆਂ ਵੱਧ ਲਿਜਾਣ ਤੇ ਵੱਧ ਬੰਦੇ ਲਿਜਾਣ ਦੇ ਨੋਟਿਸ ਜਾਰੀ ਹੋ ਰਹੇ ਨੇ, ਉੱਥੇ ਅੱਖਾਂ ਦੇ ਪ੍ਰਸਿੱਧ ਡਾਕਟਰ ਜਿਨ੍ਹਾਂ ਦੀ ਬੜੀ ਰਿਸਪੈਕਟ ਹੈ ਅੰਮ੍ਰਿਤਸਰ ਦੇ ਵਿੱਚ, ਉਹ ਆਪਣਾ ਚੋਣ ਪਰਚਾ ਦਾਖਲ ਕਰਨ ਦੇ ਵਾਸਤੇ ਰਿਕਸ਼ੇ ਦੇ ਉੱਤੇ ਗਏ, ਝਾੜੂ ਹੱਥ ਦੇ ਵਿੱਚ ਫੜ ਕੇ। ਉਹਨਾਂ ਨੇ ਕਿਹਾ ਕਿ ਮੈਂ ਆਮ ਆਦਮੀ ਹਾਂ। ਜਿਹੜੇ ਉੱਥੇ ਅੰਦਰ ਅਧਿਕਾਰੀ ਸਨ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਪਣਾ ਲਾਸਟ ਨੇਮ ਜਿਹੜਾ ਉਹ ਲਿਖੋ। ਕਹਿੰਦੇ ਮੈਂ ਆਪਣੀ ਜਾਤ ਜਿਹੜੀ ਆ ਉਹ ਅੱਜ ਤੱਕ ਲਿਖੀ ਨਹੀਂ, ਕਿਉਂਕਿ ਮੈਂ ਇਨਸਾਨ ਹਾਂ, ਮੈਂ ਜਾਤ ਪਾਤ ਤੋਂ ਉੱਪਰ ਹਾਂ, ਇਸ ਕਰਕੇ ਮੈਂ ਸਿਰਫ ਦਲਜੀਤ ਸਿੰਘ ਹੀ ਲਿਖਦਾ ਜੀ। ਇੱਕ ਪਾਸੇ ਏਡੇ ਵੱਡੇ ਵੱਡੇ ਕਾਫਲੇ ਤੇ ਦੂਜੇ ਪਾਸੇ ਇੱਕ ਆਮ ਬਿਲਕੁਲ ਹੀ ਸੰਜੀਦਾ ਇਨਸਾਨ ਜਿਹੜਾ ਜੀ ਉਹ ਰਿਕਸ਼ੇ ਦੇ ਉੱਤੇ ਗਿਆ। ਆਈ ਥਿੰਕ ਇਹ ਬਹੁਤ ਘੱਟ ਵੇਖਣ ਨੂੰ ਮਿਲਦਾ ਇਹੋ ਜਿਹੇ ਲੋਕ। ਡਾਕਟਰ ਦਲਜੀਤ ਸਿੰਘ ਦਾ ਨਾਮ ਬਹੁਤ ਵੱਡਾ ਹੈ ਅੰਮ੍ਰਿਤਸਰ ਦੇ ਵਿੱਚ, ਬਲਕਿ ਪੰਜਾਬ ਦੇ ਵਿੱਚ, ਪਰ ਉਹਨਾਂ ਦਾ ਸਾਦਾਪਣ ਵੀ ਓਡਾ ਹੀ ਉੱਚਾ ਸੁੱਚਾ।
ਹੈ ਜੀ ਬਿਲਕੁਲ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੀ ਕਿ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਕਾਫੀ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਉਹ ਸੀਟ ਕੈਪਟਨ ਅਮਰਿੰਦਰ ਦੇ ਹੱਕ ਦੇ ਵਿੱਚ ਨਜ਼ਰ ਆ ਰਹੀ ਆ। ਤੇ ਅਗਲੀ ਜਿਹੜੀ ਗੱਲ ਕਰਦੇ ਆ ਜਿਹੜੇ ਵਿਧਾਇਕ ਮੁਹੰਮਦ ਸਦੀਕ ਹੁਣੀ, ਇਲੈਕਸ਼ਨ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਅਖਾੜੇ ਚੱਲ ਰਹੇ ਆ, ਇਸ ਦੇ ਉੱਤੇ ਕੀ ਚੱਲ ਰਿਹਾ? ਮੁਹੰਮਦ ਸਦੀਕ ਹੁਰੀ ਜਿਹੜੇ ਨੇ ਉਹ ਗਏ ਨਹੀਂ ਕਾਗਜ਼ ਭਰਨ ਦੇ ਮੌਕੇ ਤੇ ਵਿਜੇਂਦਰ ਸਿੰਗਲਾ ਦੇ ਭਦੌੜ ਹਲਕੇ ਤੋਂ ਉਹ ਐਮਐਲਏ ਨੇ, ਜਿੱਥੇ ਕਿ ਉਹਨਾਂ ਨੇ ਦਰਬਾਰਾ ਸਿੰਘ ਗੁਰੂ ਵਰਗੀ ਤੋਪ ਨੂੰ ਹਰਾਇਆ ਸੀਗਾ। ਜੀ ਜੀ। ਵਿਜੇਂਦਰ ਸਿੰਗਲਾ ਦੇ ਵਿਰੋਧ ਦੇ ਵਿੱਚ ਜਿਹੜੀ ਗੱਲ ਜਾ ਰਹੀ ਹੈ, ਜਿਹੜੇ ਉਹਦੇ 4 ਵਿਧਾਨ ਸਭਾ ਹਲਕੇ ਪੈਂਦੇ ਨੇ, ਚਾਰਾਂ ਦੇ ਵਿੱਚੋਂ ਕੋਈ ਨਹੀਂ ਤੁਰ ਰਿਹਾ ਵਿਜੇਂਦਰ ਸਿੰਗਲਾ ਦੇ ਨਾਲ ਹਾਲ ਦੀ ਘੜੀ ਜੀ। ਭਾਵ ਕਿ ਉਹਦੇ ਕਾਗਜ਼ ਦਾਖਲ ਕਰਨ ਦੇ ਮੌਕੇ ਦੇ ਉੱਤੇ ਇੱਕ ਵੀ ਵਿਧਾਨ ਸਭਾ ਦਾ ਜਿਹੜਾ ਹਲਕੇ ਦੇ ਵਿੱਚੋਂ ਜਿਹੜਾ ਵਿਅਕਤੀ ਸੀਗਾ ਉਹ ਨਹੀਂ ਸੀ ਨਾਲ ਗਿਆ। ਭਾਵ ਕਿ ਇਹ ਸੈਟਬੈਕ ਉਹਦੇ ਵਾਸਤੇ ਕਹੀ ਜਾ ਰਹੀ ਹੈ। ਮੁਹੰਮਦ ਸਦੀਕ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਗਏ ਨਹੀਂ ਨਾਲ, ਉਹ ਕਹਿੰਦੇ ਫਿਰ ਰੋਟੀ ਦਾ ਜੁਗਾੜ ਵੀ ਤਾਂ ਕਿਤੋਂ ਕਰਨਾ ਹੁੰਦਾ। ਕਹਿੰਦੇ ਮੇਰਾ ਤਾਂ ਅਖਾੜਾ ਸੀਗਾ, ਵਿਆਹ ਦਾ ਪ੍ਰੋਗਰਾਮ ਮਿਲਿਆ ਹੋਇਆ ਸੀ ਸ਼ੰਭੂ, ਤੇ ਮੈਂ ਉੱਥੇ ਕਰਨ ਗਿਆ ਸੀਗਾ। ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਮੈਂ ਰੋਜ਼ੀ ਰੋਟੀ ਜਿਹੜੀ ਆ ਉਹ ਨਹੀਂ ਕਮਾਊਂਗਾ ਇੱਥੋਂ, ਤੇ ਫਿਰ ਮੇਰੇ ਘਰ ਦਾ ਦਾਲ ਫੁਲਕਾ ਜਿਹੜਾ ਉਹ ਕਿਵੇਂ ਚੱਲੂਗਾ। ਉਹਨਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਕਾਗਜ਼ ਭਰਨ ਦੇ ਮੌਕੇ ਦੇ ਉੱਤੇ ਜ਼ਰੂਰ ਗਿਆ ਸੀਗਾ। ਉਹਨਾਂ ਨੇ ਕਿਹਾ ਕਿ ਅੱਜ ਜੇ ਮੈਂ ਸਿਆਸਤ ਦੇ ਵਿੱਚ ਆ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਵਜ੍ਹਾ ਕਰਕੇ ਆ, ਇਸ ਕਰਕੇ ਉਹਨੂੰ ਰਿਕਾਰਡ ਜਿਹੜਾ ਜੀ ਉਹ ਦੇਣਾ ਬਣਦਾ ਹੈ। ਇੱਕ ਮੁਹੰਮਦ ਸਦੀਕ ਹੋਰਾਂ ਦਾ ਜਿਹੜਾ ਇਹ ਸਾਦਾਪਣ ਹੈ ਨਾ ਜੀ, ਕਿਉਂਕਿ ਇਮਾਨਦਾਰ ਤਾਂ ਹੈਗੇ ਨੇ, ਸਭ ਨੂੰ ਪਤਾ ਹੈ। ਮੈਨੂੰ ਇੱਕ ਗੱਲ ਚੇਤੇ ਆ ਰਹੀ ਹੈ, ਕੋਈ ਗੋਲ ਗੱਪੇ ਖਾਣ ਗਿਆ ਕਿਸੇ ਰੇਹੜੀ ਤੋਂ ਜੀ, ਔਰ ਉਹਨੂੰ ਪੁੱਛਣ ਲੱਗ ਗਿਆ ਕਿ ਕੀ ਕਰਦੇ ਹੋ, ਬਾਕੀ ਪਰਿਵਾਰ ਕੀ ਆ। ਉਹ ਕਹਿੰਦਾ ਜੀ ਇੱਕ ਭਰਾ ਮੇਰਾ ਡਾਕਟਰ ਹੈ, ਇੱਕ ਜਿਹੜਾ ਇੰਜੀਨੀਅਰ ਆ, ਤੇ ਤੀਜਾ ਜਿਹੜਾ ਉਹਨੇ LLB ਕੀਤੀ ਹੋਈ ਹੈ। ਉਹ ਕਹਿੰਦਾ ਕਮਾਲ ਹੈ, ਫਿਰ ਤੂੰ ਗੋਲ ਗੱਪਿਆਂ ਦੀ ਰੇਹੜੀ ਕਿਉਂ ਲਾਉਣਾ? ਕਹਿੰਦਾ ਫਿਰ ਕਿਸੇ ਨੇ ਘਰ ਦਾ ਖਰਚਾ ਵੀ ਤਾਂ ਤੋਰਨਾ ਹੋਇਆ। ਜੀ 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 ਬਿਲਕੁਲ। ਤੇ ਹੁਣ ਜਿਹੜੀ ਆਪਾਂ ਜਿਹੜੀ ਅਖੀਰਲੇ ਗੱਲਾਂ ਦੇ ਵਿੱਚੋਂ ਗੱਲ ਕਰਦੇ ਹਾਂ ਵੀ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੀਆਂ ਰਾਸ਼ਟਰਪਤੀ ਦੀਆਂ ਜਿਹੜੀਆਂ ਚੋਣਾਂ ਆ ਉਹ ਉੱਥੇ ਹੋ ਰਹੀਆਂ, ਤੇ ਖਬਰਾਂ ਮਿਲ ਰਹੀਆਂ ਵੀ ਕਾਫੀ ਜਿਹੜੀ ਆ ਵੋਟਿੰਗ ਹੋਈ ਆ। ਤੇ ਕੀ ਤੁਹਾਨੂੰ ਲੱਗਦਾ ਵੀ ਅਫਗਾਨਿਸਤਾਨ ਦੇ ਵਿੱਚ ਇਹਦੇ ਚੋਣਾਂ ਦੇ ਨਾਲ ਕੁਝ ਤਬਦੀਲੀ ਆ ਸਕਦੀ ਹੈ? ਦੇਖੋ, ਤਬਦੀਲੀ ਆਵੇ, ਮੈਂ ਸਮਝਦਾ ਕਿ ਹਰ ਬੰਦਾ ਜਿਹੜਾ ਜੀ ਇਹ ਦੁਆ ਗੋ ਹੈ ਇਸ ਮਾਮਲੇ ਦੇ ਉੱਤੇ, ਜਿਹੜਾ ਇਨਸਾਨੀ ਸੋਚ ਰੱਖਦਾ ਹੈ। ਬਹੁਤ ਭੁਗਤ ਲਿਆ ਉੱਥੋਂ ਦੇ ਲੋਕਾਂ ਨੇ, ਉਹਨਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਜੀ ਉਹ ਨਰਕ ਬਣੀ ਹੋਈ ਹੈ ਇਸ ਵੇਲੇ। ਇਹ ਨਹੀਂ ਪਤਾ ਕਿੱਥੇ ਬੰਬ ਫਟ ਜਾਣਾ, ਇਹ ਨਹੀਂ ਪਤਾ ਕਿਹਨੇ ਅੱਜ ਜਿਉਂਦੇ ਰਹਿਣਾ ਕਿਹਨੇ ਨਹੀਂ। ਆਈ ਥਿੰਕ ਇੱਕੋ ਇੱਕ ਮੁਲਕ ਇਹੋ ਜਿਹਾ ਹੋਊਗਾ ਜੀ ਜਿੱਥੇ ਉੱਥੋਂ ਦੇ ਬਸ਼ਿੰਦਿਆਂ ਨੇ ਆਪਣਾ ਪੂਰੇ ਦਾ ਪੂਰਾ ਮੁਲਕ ਬੰਬ ਮਾਰ ਕੇ ਤੋੜ ਲਿਆ। ਜੀ ਜੀ। ਦੁਨੀਆ ਜਿਹੜੀ ਆ ਜੀ ਉਹ 21ਵੀਂ ਸਦੀ ਵੱਲ ਨੂੰ ਜਾ ਰਹੀ ਹੈ। ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੀ, ਹੁਣ ਕਮ ਸੇ ਕਮ ਇਹ ਸੋਚਣਾ ਚਾਹੀਦਾ ਕਿ ਇਹ ਅੱਤਵਾਦ ਜਿਹੜਾ ਹੈ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਕੀ ਲੈਣਾ ਤੁਸੀਂ ਇਹ ਧਰਮਾਂ ਦੀ ਲੜਾਈ ਲੜ ਕੇ? ਲੋਕਾਂ ਦੇ ਵਾਸਤੇ ਰੋਟੀ ਪਾਣੀ ਦਾ ਜੁਗਾੜ ਜਿਹੜਾ ਨਾ ਜੀ ਉਹ ਕਰ ਦਿਓ, ਲੋਕ ਰੋਟੀ ਖਾਣ ਲੱਗ ਜਾਣ। ਇਦੋਂ ਉੱਪਰ ਜਿਹੜੀ ਗੱਲ ਉਹ ਨਹੀਂ ਹੋ ਸਕਦੀ। ਦੂਜਾ ਗੱਲ ਹੈ, ਕਿਉਂਕਿ ਭਾਰਤ ਤਾਂ ਗਵਾਂਢੀ ਆ ਅਫਗਾਨਿਸਤਾਨ ਤੋਂ, ਹਮਸਾਇਆ ਮਾਂ ਪਿਓ ਜਾਇਆ ਵਾਲੀ ਜਿਹੜੀ ਗੱਲ ਹੈ, ਅਸੀਂ ਤਾਂ ਉਹਨਾਂ ਦੇ ਵਾਸਤੇ ਚੰਗਾ ਜਿਹੜਾ ਸੋਚਦੇ ਹਾਂ। ਜੇ ਉੱਥੇ ਕੁਝ ਗੜਬੜੀ ਹੁੰਦੀ ਹੈ ਤਾਂ ਉਹਦਾ ਅਸਰ ਜਿਹੜਾ ਸਿੱਧਾ ਭਾਰਤ ਦੇ ਉੱਤੇ ਵੀ ਪੈਂਦਾ ਹੈ। ਨਸ਼ਿਆਂ ਦੀ ਸਮਗਲਿੰਗ ਤੁਸੀਂ ਲਾ ਲਓ, ਉਸ ਪਾਸੇ ਤੋਂ ਹੁੰਦੀ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕੁਝ ਚੰਗੇ ਦੇ ਵਾਸਤੇ ਕਿ ਅਫਗਾਨਿਸਤਾਨ ਦੇ ਵਿੱਚ ਕੁਝ ਚੰਗਾ ਜਿਹੜਾ ਜੀ ਉਹ ਹੋਊਗਾ ਜੀ। ਤੇ ਅਗਲੀ ਜਿਹੜੀ ਆ ਇੱਕ ਹੋਰ ਖਬਰ ਜਿਹੜੀ ਸਾਹਮਣੇ ਆ ਰਹੀ ਆ ਦੇਵਯਾਨੀ ਨੂੰ ਲੈ ਕੇ, ਜੋ ਕਿ ਆਦਰਸ਼ ਹਾਊਸਿੰਗ ਘੁਟਾਲੇ ਦੇ ਵਿੱਚ ਜਿਹੜੇ ਆ ਉਹ ਫਸ ਰਹੇ ਆ, ਕਿਉਂਕਿ ਉਹਨਾਂ ਦੇ ਪਿਤਾ ਉਹ ਵੀ ਜਿਹੜੇ ਆਦਰਸ਼ ਹਾਊਸਿੰਗ ਘੁਟਾਲੇ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਦਾਗ ਸੀਗੇ। ਤੇ ਅਮਰੀਕਾ ਦੇ ਵਿੱਚ ਵੀ ਇਹਨਾਂ ਦੇ ਉੱਤੇ ਜਿਹੜਾ ਕੇਸ ਚੱਲ ਰਿਹਾ ਆ, ਜਿਹੜਾ ਲੇਬਰ ਨੂੰ ਲੈ ਕੇ ਵੀ, ਜਿਹੜੀ ਉਹਨਾਂ ਨੇ ਇੱਕ ਔਰਤ ਰੱਖੀ ਸੀ ਕੰਮ ਕਰਨ ਦੇ ਲਈ, ਉਸ ਨੂੰ ਘੱਟ ਪੈਸੇ ਦਿੱਤੇ ਆ। ਇਸ ਦੇ ਉੱਤੇ ਇਸ ਟਾਈਮ ਕੀ ਚੱਲ ਰਿਹਾ ਹੈ? ਦੇਵਯਾਨੀ ਵਾਲਾ ਜਿਹੜਾ ਮਾਮਲਾ ਜੀ ਉਹ ਸਭ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਉਹ ਘਰੇ ਤਾਂ ਹੋਏ ਨੇ ਇਸ ਮਾਮਲੇ ਦੇ ਉੱਤੇ। ਇਹ ਤਾਂ ਨਹੀਂ ਕਹਿ ਸਕਦਾ ਵੀ ਕੋਈ ਉੱਚੇ ਅਹੁਦੇ ਦੇ ਉੱਤੇ ਆ, ਇਸ ਕਰਕੇ ਕਾਨੂੰਨ ਉਹਦੇ ਉੱਤੇ ਲਾਗੂ ਨਹੀਂ ਹੁੰਦਾ। ਕਾਨੂੰਨ ਤਾਂ ਸਾਰਿਆਂ ਦੇ ਉੱਤੇ ਜਿਹੜਾ ਜੀ ਉਹ ਲਾਗੂ ਹੁੰਦਾ। ਹਾਂ, ਜੇ ਤੇ ਭਾਰਤ ਦੇ ਵਿੱਚ ਹੁੰਦਾ ਤੇ ਸ਼ਾਇਦ ਉਹ ਬਚ ਨਿਕਲਦੀ। ਅਮਰੀਕਾ ਤੋਂ ਸ਼ਾਇਦ ਜਿਹੜਾ ਜੀ ਉਹ ਨਾ ਬਚ ਸਕੇ ਇਸ ਕੇਸ ਦੇ ਵਿੱਚੋਂ। ਉਹਦੇ ਉੱਤੇ ਚਾਰਜਸ਼ੀਟ ਜਿਹੜੀ ਆ ਜੀ ਉਹ ਪਤਾ ਲੱਗਿਆ ਜੀ ਕਿ ਛੇਤੀ ਦਰਜ ਹੋ ਸਕਦੀ ਹੈ। ਦੋ ਚੀਜ਼ਾਂ ਬੜੀਆਂ ਅਜੀਬ ਲੱਗਦੀਆਂ ਹੁੰਦੀਆਂ ਨੇ, ਇੱਕ ਤਾਂ ਨਾਮ ਆਦਰਸ਼ ਤੇ ਦੂਜਾ ਘੁਟਾਲਾ। ਜੀ ਜੀ। ਇਹ ਦੋ ਚੀਜ਼ਾਂ ਆਪਸ ਦੇ ਵਿੱਚ ਮਿਲਦੀਆਂ ਤੇ ਨਹੀਂ, ਬਿਲਕੁਲ ਉਲਟ ਨੇ। ਪਰ ਆਦਰਸ਼ ਦੇ ਵਿੱਚ ਘੁਟਾਲਾ ਜਿਹੜਾ ਜੀ ਹੋਇਆ, ਉਹਨੇ ਕਈਆਂ ਦੇ ਆਦਰਸ਼ਾਂ ਦੀਆਂ ਪਰਤਾਂ ਜਿਹੜੀਆਂ ਨੇ ਉਹ ਖੋਲੀਆਂ ਨੇ। ਜੀ ਜੀ ਬਿਲਕੁਲ। ਤੇ ਆਪਾਂ ਜਿਹੜਾ ਜੀ ਹੁਣ ਆਪਣੇ ਪ੍ਰੋਗਰਾਮ ਦੇ ਬਿਲਕੁਲ ਸਮਾਪਤੀ ਵਾਲਾ, ਤੇ ਸਾਰੇ ਜਾਣੇ ਜਿਹੜੇ ਅੱਜ ਨਾਮੇ ਦੀ ਉਡੀਕ ਦੇ ਵਿੱਚ ਨੇ, ਜ਼ਰੂਰ ਪੇਸ਼ ਕਰੋ। ਕਿ ਵਿੱਚ ਰੌਲੇ ਦੇ ਰੁਲੀ ਪਈ ਗੱਲ ਚੰਗੀ, ਕੀਤਾ ਜੱਜਾਂ ਸੀ ਇੱਕ ਸਵਾਲ ਭਾਈ। ਜੀ। ਵਿੱਚ ਰੌਲੇ ਦੇ ਰੁਲੀ ਪਈ ਗੱਲ ਚੰਗੀ, ਕੀਤਾ ਜੱਜਾਂ ਸੀ ਇੱਕ ਸਵਾਲ ਭਾਈ। ਉਹਨਾਂ ਕਿਹਾ ਸਰਕਾਰ ਨੂੰ, ਦੱਸ ਕਿੰਨੇ ਮਰਦੇ ਲੋਕ ਹਨ ਹਾਦਸੇ ਨਾਲ ਭਾਈ। ਜੀ। ਦਿੱਤਾ ਮੌਤ ਦਾ ਜਿੱਦਾਂ ਲਾਇਸੈਂਸ ਲੱਗਦਾ,
ਸੜਕਾਂ ਉੱਤੇ ਹੈ ਸ਼ੂਕ ਦਾ ਕਾਲ ਭਾਈ, ਕਿਹਨੇ ਰੋਕੀ ਸੀ ਰੋਕ ਰਫ਼ਤਾਰ ਉੱਤੇ, ਹੁੰਦੀ ਕਿਉਂ ਨਾ ਕਦੇ ਪੜਤਾਲ ਭਾਈ ਜੀ। ਲੱਥੀ ਚੜੀ ਦਾ ਫਿਕਰ ਨਾ ਲੀਡਰਾਂ ਨੂੰ, ਅਫਸਰ ਜਾ ਕੇ ਪੇਸ਼ੀਆਂ ਭਰਨ ਭਾਈ। ਲੱਥੀ ਚੜੀ ਦਾ ਫਿਕਰ ਨਾ ਲੀਡਰਾਂ ਨੂੰ, ਅਫਸਰ ਜਾ ਕੇ ਪੇਸ਼ੀਆਂ ਭਰਨ ਭਾਈ। ਜੱਜਾਂ ਅੱਗੇ ਵੀ ਨਾ ਨਹੀਂ ਕਰਨ ਜੋਗੇ, ਝਿੜਕਾਂ ਨੀਵੀਆਂ ਪਾ ਕੇ ਜਰਨ ਭਾਈ। ਜੀ ਜੀ, ਬਹੁਤ ਬਹੁਤ ਜਿਹੜਾ ਜੀ ਸ਼ੁਕਰੀਆ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਹਮੇਸ਼ਾ ਦੀ ਤਰ੍ਹਾਂ। ਰੋਜ਼ਾਨਾ ਤੁਸੀਂ ਸਾਡੇ ਲਈ ਇੱਕ ਬਹੁਤ ਹੀ ਵਧੀਆ ਬੇਬਾਕ ਹੋ ਕੇ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਲੈ ਕੇ ਆਉਂਦੇ ਹੋ, ਚੋਣਾਂ ਦੀਆਂ ਸਰਗਰਮੀਆਂ। ਤੇ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਜ ਦੇ ਲਈ ਇੰਨਾ ਹੀ। ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ। ਤੇ ਸਰੋਤੇ ਸੁਣ ਰਹੇ ਸੀ ਪ੍ਰੋਗਰਾਮ ਤੁਸੀਂ ਇਲੈਕਸ਼ਨ ਐਕਸਪ੍ਰੈਸ ਬਲਤੇਜ ਪੰਨੂ ਹੁਣਾਂ ਦੇ ਨਾਲ ਪਟਿਆਲਾ ਸਟੂਡੀਓਜ਼ ਤੋਂ। ਹੁਣ ਇੱਥੋਂ ਸੈਨੋਜ਼ੇ ਸਟੂਡੀਓਜ਼ ਤੋਂ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।